ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 29 ਜੁਲਾਈ 2015 14 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਅੱਜ ਦਾ ਇਹ ਪ੍ਰੋਗਰਾਮ ਅਸੀਂ ਬੜੇ ਭਾਰੇ ਮਨ ਨਾਲ ਸ਼ੁਰੂ ਕਰ ਰਹੇ ਹਾਂ ਜੀ, ਕਿਉਂਕਿ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਜਦੋਂ ਤੱਕ ਸਾਡੀ ਗੱਲਬਾਤ ਖਤਮ ਹੋਏਗੀ, ਇਹ ਉਹੀ ਪਲ ਨੇ ਕਿ ਭਾਰਤ ਦੇ ਵਿੱਚ ਇੱਕ ਹੋਰ ਜੁਡੀਸ਼ੀਅਲ ਮਰਡਰ ਹੋਣ ਜਾ ਰਿਹਾ। ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਅਫਜ਼ਲ ਗੁਰੂ ਦਾ ਜੁਡੀਸ਼ੀਅਲ ਮਰਡਰ ਹੋਇਆ ਔਰ ਜਿਸ ਤਰ੍ਹਾਂ 1989 ਦੇ ਵਿੱਚ ਭਾਈ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਹੋਇਆ, ਔਰ ਇਸ ਦੇ ਬਾਵਜੂਦ ਕਿ ਦਰਜਨਾਂ ਹੀ ਨਹੀਂ 100 ਤੋਂ ਜ਼ਿਆਦਾ ਉਹਨਾਂ ਦਾ ਨੰਬਰ ਹੋ ਗਿਆ ਸੀ। ਭਾਰਤ ਦੇ ਪ੍ਰਮੁੱਖ ਜੂਰਿਸਟ, ਕਾਨੂੰਨਦਾਨ, ਉਹਨਾਂ ਦੇ ਪੱਤਰਕਾਰ, ਉਹਨਾਂ ਦੇ ਥਿੰਕਰ ਔਰ ਉਹਨਾਂ ਦੇ ਜਿਹੜੇ ਇਮਾਨਦਾਰ ਲੋਕ ਨੇ, ਉਹਨਾਂ ਨੇ ਪ੍ਰੈਜ਼ੀਡੈਂਟ ਨੂੰ, ਰਾਸ਼ਟਰਪਤੀ ਨੂੰ ਪੈਟੀਸ਼ਨ ਵੀ ਕੀਤੀ ਸੀ ਜੀ, ਔਰ ਉਹਨਾਂ ਨੇ ਵੇਰਵਾ ਦਿੱਤਾ ਸੀ ਕਿ ਕਿਉਂ ਯਾਕੂਬ ਮੈਨਨ ਨੂੰ ਫਾਂਸੀ ਨਾ ਦਿੱਤੀ ਜਾਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਕੇਰ ਸਿੰਘ ਦਾ ਕਸੂਰ ਇਹ ਸੀ ਕਿ ਉਹ ਸ਼ਹੀਦ ਬੇਅੰਤ ਸਿੰਘ, ਜਿਨ੍ਹਾਂ ਨੇ ਸਤਵੰਤ ਸਿੰਘ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਉਹ ਉਹਨਾਂ ਦੇ ਚਾਚਾ ਜੀ ਸਨ ਔਰ ਉਹਨਾਂ ਦੇ ਇਹ ਇਲਜ਼ਾਮ ਸੀ ਕਿ ਉਹਨਾਂ ਨੇ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ ਔਰ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ। ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਹੀ ਕੰਸਪੀਰੇਸੀ ਹੈ, ਮਰਡਰਸ, ਔਰ ਕੰਸਪੀਰੇਸੀ ਦੇ ਬਹਾਨੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਅਫਜ਼ਲ ਗੁਰੂ ਦੇ ਮਾਮਲੇ 'ਚ ਵੀ ਲਗਭਗ ਇਹੋ ਜਿਹਾ ਹੀ ਵਰਤਾਰਾ ਸੀ, ਕਿਉਂਕਿ ਉਸ ਦਾ ਨਾ ਉਸ ਕਿਸੇ ਬੰਬ ਧਮਾਕੇ ਤੇ ਮੌਕੇ ਨਾਲ, ਨਾ ਸਾਜ਼ਿਸ਼, ਨਾ ਕਿਸੇ ਚੀਜ਼ 'ਚ ਕੋਈ ਉਹਨਾਂ ਦੀ ਸ਼ਮੂਲੀਅਤ ਸੀ। ਲੇਕਿਨ ਇਹਦੇ ਬਾਵਜੂਦ ਇਹ ਗੱਲ ਮੈਂ ਨਹੀਂ, ਈਵਨ ਜਿਹੜਾ ਖੁਦ ਸੁਪਰੀਮ ਕੋਰਟ ਤੇ ਜਸਟਿਸ ਦੀ ਚੇਅਰ ਤੇ ਬੈਠਾ ਹੈ ਜਸਟਿਸ ਕਾਟਜੂ ਜੀ, ਉਸ ਨੇ ਅਫਜ਼ਲ ਗੁਰੂ ਦੇ ਵੇਲੇ ਵੀ ਇਹ ਗੱਲ ਬੜੀ ਮਜ਼ਬੂਤੀ ਨਾਲ ਕਹੀ ਸੀ ਔਰ ਹੁਣ ਵੀ ਉਸ ਨੇ ਬੜੀ ਮਜ਼ਬੂਤੀ ਨਾਲ ਕਿਹਾ ਕਿ ਯਾਕੂਬ ਮੈਨਨ ਨੂੰ, ਇੱਕ ਬੇਗੁਨਾਹ ਆਦਮੀ ਨੂੰ ਫਾਂਸੀ ਦਿੱਤੀ ਜਾ ਰਹੀ। ਯਾਕੂਬ ਮੈਨਨ ਦਾ ਕਸੂਰ ਸਿਰਫ ਇੰਨਾ ਹੈ ਕਿ ਜਿਹੜੇ ਮੁੰਬਈ ਹਮਲੇ 1992 ਦੇ ਦੌਰ ਦੇ ਵਿੱਚ, ਉਸ ਜਦੋਂ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਉਸ ਤੋਂ ਬਾਅਦ ਅਗਲੇ ਸਾਲ 1993 'ਚ ਮੁੰਬਈ ਦੀਆਂ ਅੱਡ-ਅੱਡ ਥਾਵਾਂ ਤੇ ਹੋਏ, ਉਸ ਦੇ ਵਿੱਚ ਇੱਕ ਕਿਸੇ ਟਾਈਗਰ ਮੈਨਨ ਨੂੰ ਜਿਹੜਾ ਇਹਨਾਂ ਨੇ ਮੁੱਖ ਦੋਸ਼ੀ ਨਾਮਜ਼ਦ ਕੀਤਾ ਹੋਇਆ ਔਰ ਇਹ ਕਿਹਾ ਗਿਆ ਕਿ ਜੀ ਉਹ ਦਾਊਦ ਇਬਰਾਹਿਮ ਦਾ ਬੜਾ ਨਜ਼ਦੀਕੀ ਸਾਥੀ ਹੈ ਔਰ ਇਹ ਯਾਕੂਬ ਮੈਨਨ ਇਹ ਉਹਦਾ ਭਰਾ ਹੈ, ਸਕਾ ਭਰਾ ਹੈ ਔਰ ਇਹੀ ਇਹਦਾ ਕਸੂਰ ਹੈ ਜੀ। ਔਰ ਇਹਦੇ ਬਾਵਜੂਦ ਕਿ ਯਾਕੂਬ ਮੈਨਨ ਨੇ ਖੁਦ ਭਾਰਤੀ ਏਜੰਸੀਆਂ ਦੇ ਨਾਲ ਭਾਰਤ ਤੋਂ ਬਾਹਰ ਗੱਲਬਾਤ ਕਰਕੇ ਉਹਨੇ ਸਰੈਂਡਰ ਕੀਤਾ ਸੀ ਔਰ ਇਸ ਸਰੈਂਡਰ ਦੇ ਉੱਤੇ ਕਰਨ ਵੇਲੇ ਵੀ ਉਹਨਾਂ ਦਾ ਇਹ ਇਕਰਾਰਨਾਮਾ ਸੀ ਕਿ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ ਔਰ ਉਹਨੂੰ ਸਿਰਫ ਜਿਹੜਾ ਹੈ ਉਹ ਉਮਰ ਕੈਦ ਦਿੱਤੀ ਜਾਏਗੀ। ਔਰ ਇਹਦੇ ਬਾਵਜੂਦ ਕਿ 20 ਸਾਲ ਤੋਂ ਜ਼ਿਆਦਾ 1995 ਦੇ ਨੇੜੇ ਸ਼ਾਇਦ ਉਹਨੇ ਸਰੈਂਡਰ ਕੀਤਾ ਔਰ ਹੁਣ 20 ਸਾਲ ਬੀਤਣ ਬਾਅਦ ਜਦੋਂ ਅਸੀਂ ਕੋਰਟਾਂ ਦੇ ਹਵਾਲੇ ਨਾਲ ਗੱਲ ਕਰਦੇ, ਇੱਕ ਪਾਸੇ ਹੀ ਸੁਪਰੀਮ ਕੋਰਟ ਹੈ ਜਿਹਨੇ ਕੁਝ ਸਮਾਂ ਪਹਿਲਾਂ ਉਹ ਰਾਜੀਵ ਗਾਂਧੀ ਦੇ ਕਿਲਰ ਹੋਣ ਜਾਂ ਪ੍ਰੋਫੈਸਰ ਭੁੱਲਰ ਦਾ ਮਾਮਲਾ, ਇਸ ਡਿਲੇ ਦੇ ਗੱਲ ਨੂੰ ਉਹਦਾ ਪ੍ਰੈਸੀਡੈਂਟ ਸੈੱਟ ਕੀਤਾ ਕਿ ਭਾਈ ਤੁਸੀਂ ਇੱਕੋ ਵੇਲੇ ਦੋ ਸਜ਼ਾਵਾਂ ਨਹੀਂ ਦੇ ਸਕਦੇ, ਜਾਂ ਅਦਾਲਤ ਉਮਰ ਕੈਦ ਦੇ ਤੇ ਜਾਂ ਮੌਤ ਦੀ ਸਜ਼ਾ ਦੇ। ਸੋ ਜਿਹਨੇ ਆਲਰੇਡੀ 20 ਸਾਲ ਪੂਰੇ ਕਰ ਲਏ ਨੇ ਉਹਨੇ ਤਾਂ ਉਮਰ ਕੈਦ ਕੱਟ ਲਈ ਹੈ, ਤੁਸੀਂ ਕੋਰਟ ਦੋ ਸਜ਼ਾਵਾਂ ਦੇਣ ਦਾ ਹੱਕ ਨਹੀਂ ਰੱਖਦਾ ਔਰ ਇਹਨਾਂ ਨੂੰ ਰਾਹਤ ਦਿੱਤੀ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਦੋਨਾਂ ਕੇਸਾਂ ਦਾ। ਲੇਕਿਨ ਇਸ ਮਾਮਲੇ 'ਚ ਹੁਣ ਜਦੋਂ ਕਿ ਇਸ ਵੇਲੇ ਮੋਦੀ ਸਰਕਾਰ ਹੈ, ਮਹਾਰਾਸ਼ਟਰ ਦੇ ਵਿੱਚ ਬੀਜੇਪੀ ਸ਼ਿਵ ਸੈਨਾ ਦੀ ਸਰਕਾਰ ਹੈ ਔਰ ਅਦਾਲਤਾਂ ਜਾਂ ਜਸਟਿਸ ਸਿਸਟਮ ਕਿਵੇਂ ਕੰਮ ਕਰ ਰਿਹਾ ਹੈ ਉਸ ਦਾ ਜ਼ਿਕਰ ਅਸੀਂ ਪਿਛਲੇ ਦਿਨ ਹੀ ਕੀਤਾ ਹੈ ਕਿ ਕਿਵੇਂ CBSE ਦੇ ਐਗਜ਼ਾਮ ਜਿਹੜੇ ਕਿ ਪ੍ਰੀ ਮੈਡੀਕਲ ਐਗਜ਼ਾਮੀਨੇਸ਼ਨ ਐਂਟਰੈਂਸ ਟੈਸਟ ਸੀ, ਉਹਦੇ 'ਚ ਕਿਵੇਂ ਉਹਨਾਂ ਨੇ ਸਿਰ ਢੱਕਣ ਜਾਂ ਕੜਾ ਜਾਂ ਹਿਜਾਬ ਤੇ ਵੀ ਪਾਬੰਦੀ ਲਾਈ ਔਰ ਜਦੋਂ ਇਸ ਦੀ ਪਟੀਸ਼ਨ ਕੀਤੀ ਗਈ ਤਾਂ ਚੀਫ ਜਸਟਿਸ ਦੱਤੂ ਜਿਹੜਾ ਹੈ ਅੱਜ ਸਿਟਿੰਗ ਚੀਫ ਜਸਟਿਸ ਸੁਪਰੀਮ ਕੋਰਟ ਦਾ, ਉਹ ਕਹਿੰਦਾ ਜੇ ਇਮਤਿਹਾਨ ਦੇ ਦੌਰਾਨ ਸਿਰ ਨੰਗਾ ਰਹੇਗਾ ਕੋਈ ਧਰਮ ਭੱਜ ਤੇ ਨਹੀਂ ਚੱਲਿਆ ਕਿਤੇ, ਬਾਅਦ ਸਿਰ ਢੱਕ ਲੈਣਾ ਕਿ ਇਹ ਬਾਹਰ ਲਿਬਾਸ ਨੂੰ ਧਰਮ ਨਹੀਂ ਕਹਿੰਦੇ। ਸੋ ਹੁਣ ਮਜ਼ਹਬ ਨੂੰ ਤਾਂ ਇਹ ਡਿਫਾਈਨ ਕਰ ਰਹੇ ਨੇ, ਇਹਨਾਂ ਦੇ ਕੋਰਟ ਡਿਫਾਈਨ ਕਰ ਰਹੇ ਨੇ ਬਿਲਕੁਲ ਉਸੇ ਲਾਈਨ ਦੇ ਉੱਤੇ ਜਿਵੇਂ 2004 ਦਾ
ਫਰਾਂਸ ਦਾ ਜਿਹੜਾ ਆਸਟੈਂਸਿਬਲ ਸਾਇੰਸ ਆਫ ਰਿਲੀਜਨ ਵਾਲਾ ਜਿਹੜਾ ਲਾਅ ਹੈ। ਪਰ ਅਸੀਂ ਯਾਕੂਬ ਮੈਨਨ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਵੀ ਜਿਸ ਤਰੀਕੇ ਨਾਲ ਇਹ ਸਾਰੇ ਕੇਸ ਦੇ ਵਿੱਚ ਜਸਟਿਸ ਜਿਹੜਾ ਹੈ ਉਹ ਡਿਨਾਈ ਕੀਤਾ ਗਿਆ, ਜਿਹੜਾ ਵਰਤਾਰਾ ਸਟੇਟ ਮਹਾਰਾਸ਼ਟਰ ਦੇ ਗਵਰਨਰ ਦਾ ਔਰ ਫਿਰ ਪ੍ਰੈਜ਼ੀਡੈਂਟ ਦਾ ਵੀ, ਕਿਉਂਕਿ ਜਦੋਂ ਬਹੁਤ ਲਰਨਡ ਲੋਕਾਂ ਨੇ ਪੈਟੀਸ਼ਨ ਦਿੱਤੀ, ਇੱਕ ਆਸ ਕੀਤੀ ਜਾਂਦੀ ਸੀ ਕਿ ਸ਼ਾਇਦ ਕੋਈ ਰਾਤ ਨਿਕਲੇ, ਕਿਉਂਕਿ ਜਿਨ੍ਹਾਂ ਨੇ ਪੈਟੀਸ਼ਨ ਦਿੱਤੀ ਉਹਨਾਂ ਦੇ ਵਿੱਚ ਕੁਝ ਜਿਹੜੇ ਨੇ ਰਿਟਾਇਰਡ ਸੁਪਰੀਮ ਕੋਰਟ ਦੇ ਜਸਟਿਸ ਵੀ ਸਨ ਜੀ। ਲੇਕਿਨ ਜਿਸ ਤਰ੍ਹਾਂ ਅਬ ਜਿਹੜਾ ਏ.ਜੇ. ਕਲਾਮ ਰਾਸ਼ਟਰਪਤੀ ਜੀ ਦੀ ਮੌਤ ਹੋਈ ਹੈ, ਉਸ ਦੇ ਹਵਾਲੇ ਨਾਲ ਜੇ ਗੱਲ ਕਰੀਏ, ਭਾਵੇਂ ਸਾਨੂੰ ਕੁਝ ਸਾਡੇ ਦਰਸ਼ਕਾਂ ਨੇ ਇਹ ਵੀ ਕਿਹਾ ਕਿ ਜੀ ਉਹਦੀ ਮੌਤ ਹੋਈ ਔਰ ਉਹਦੀ ਪਰਸਨੈਲਿਟੀ ਬਾਰੇ ਤੁਸੀਂ ਕੋਈ ਗੱਲ ਨਹੀਂ ਕੀਤੀ, ਉਸ ਨੂੰ ਇੰਨਾ ਵੱਡਾ ਉਹ ਰਾਕਟ ਸਾਇੰਸ ਦਾ ਉਹਨੇ ਕੰਮ ਕੀਤਾ ਔਰ ਇੰਨਾ ਵੱਡਾ ਸਾਇੰਸਦਾਨ ਸੀ ਔਰ ਇੰਨਾ, ਮੈਂ ਕਿਹਾ ਜੀ ਹੁਣ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਸ ਬਾਰੇ ਕੋਈ ਗੱਲ ਕਹਿਣੀ ਠੀਕ ਨਹੀਂ ਹੁੰਦੀ। ਮੈਂ ਕਿਹਾ ਨਾ ਉਹ ਰਾਕਟ ਸਾਇੰਸ ਦਾ ਸੀ ਬੰਦਾ, ਨਾ ਉਹ ਸਾਇੰਟਿਸਟ ਸੀ। ਈਵਨ ਅਸੀਂ ਇੱਕ ਆਰਟੀਕਲ ਪ੍ਰਫੁੱਲਾ ਵਿਦਵਾਈ ਦਾ ਜਦੋਂ 2002 ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣਿਆ ਕਲਾਮ ਜੀ, ਉਹਨੇ ਲਿਖਿਆ ਸੀ ਤੇ ਉਹਨੇ ਈਵਨ ਇਹ ਵੀ ਕਿਹਾ ਸੀ ਕਿ ਜਿਹੜਾ ਡਾਕਟਰ ਵੀ ਕਿਹਾ ਜਾਂਦਾ ਹੈ ਇਹ ਉਸ ਤਰ੍ਹਾਂ ਹੀ ਡਾਕਟਰ ਹੈ ਜਿਵੇਂ ਜ਼ੈਲ ਸਿੰਘ ਡਾਕਟਰ ਹੈ, ਆਨਰਰੀ ਡਾਕਟਰ, ਵੀ ਇਹਨੇ ਕਿਤੇ PhD ਜਾਂ ਕੋਈ ਮੈਡੀਕਲ ਐਜੂਕੇਸ਼ਨ ਨਹੀਂ ਲਈ ਹੋਈ। ਔਰ ਰਾਕਟ ਸਾਇੰਸ ਵਾਲਾ ਵੀ ਇੱਕ ਵੱਡਾ ਝੂਠ ਉਹਨੇ ਕਿਹਾ ਸੀ। ਲੇਕਿਨ ਉਹਨੂੰ ਉਸ ਸਾਲ 2002 ਦੇ ਵਿੱਚ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਜਦੋਂ ਕਿ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਡੋਲਿਆ ਸੀ, ਵਾਜਪਾਈ ਦੀ ਸਰਕਾਰ ਸੀ। ਸੋ ਉਹ ਇਸ ਕਿਸਮ ਦਾ ਜਿਵੇਂ ਸ਼ੋ ਬॉय ਉਹਨਾਂ ਨੂੰ ਚਾਹੀਦੇ ਨੇ। ਅੱਜ ਅਮਰਿੰਦਰ ਸਿੰਘ ਤੇ ਬਾਦਲ ਇਹਨਾਂ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਵੀ ਏਜੰਸੀਆਂ ਨੂੰ ਕਿਨੇ ਰੁਝਾਣਾ। ਔਰ ਜੇ ਤੁਸੀਂ ਦੀਨਾਨਗਰ ਦੇ ਹਵਾਲੇ ਨਾਲ ਅਮਰਿੰਦਰ ਸਿੰਘ ਦਾ ਜਾਂ ਉਸ ਤੋਂ ਪਹਿਲਾਂ ਖਾਲਿਸਤਾਨ ਦੀ ਵਿਰੋਧਤਾ ਦੀ ਗੱਲ ਦੇਖੋ ਤੇ ਫੈਕਟ ਸਾਹਮਣੇ ਆ ਜਾਂਦੇ ਨੇ। ਔਰ ਇਹ ਇਹੀ ਕਲਾਮ ਹੈ ਜਿਹਨੇ 2002 ਚ ਈਵਨ ਜਦੋਂ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਹੋ ਕੇ ਹਟਿਆ ਸੀ, ਪੱਤਰਕਾਰ ਸੰਮੇਲਨ 'ਚ ਜਦੋਂ ਉਹਨੂੰ ਨੋਮੀਨੇਟ ਕੀਤਾ ਬੀਜੇਪੀ ਨੇ, ਉਹਨੇ ਈਵਨ ਕੰਡੈਮ ਕਰਨ ਤੋਂ ਵੀ ਨਾ ਕਰ ਦਿੱਤੀ ਸੀ ਮੁਸਲਮਾਨਾਂ ਦਾ ਕਤਲੇਆਮ। ਉਹਨੇ ਕਿਹਾ ਜੀ ਇਟ ਇਜ਼ ਅਨਫੋਰਚੂਨੇਟ। ਸੋ ਉਹਨੇ ਫਿਰ ਦਾਅਵਾ ਕੀਤਾ ਕਿ ਜੀ ਉਹ ਤਾਂ ਰੋਜ਼ ਗੀਤਾ ਪੜ੍ਹਦਾ ਜੀ, ਉਹਨੂੰ ਉਰਦੂ ਜਾਂ ਅਰਬੀ ਨਹੀਂ ਆਉਂਦੀ ਪਰ ਉਹਨੂੰ ਜਿਹੜਾ ਸੰਸਕ੍ਰਿਤ ਬਹੁਤ ਚੰਗੀ ਲੱਗਦੀ ਹੈ, ਗੀਤਾ ਉਹ ਰੋਜ਼ ਪੜ੍ਹਦਾ ਤੇ ਉਹ ਰੁਦਰ ਵੀਣਾ ਜਿਹੜੀ ਸ਼ਿਵ ਜੀ ਦੀ ਵੀਣਾ ਹੈ ਉਹ ਵਜਾਉਂਦਾ। ਹੁਣ ਇਹੀ ਇਸ ਕਿਸਮ ਦਾ ਜਿਹੜਾ ਉਹਨਾਂ ਨੂੰ ਸੂਟ ਕਰਦਾ। ਪਰ ਜਿਸ ਕੰਟੈਕਸਟ 'ਚ ਗੱਲ ਹੋ ਰਹੀ ਹੈ ਉਹਦੇ 'ਚ ਘੱਟੋ ਘੱਟ ਇਹ ਕ੍ਰੈਡਿਟ ਜ਼ਰੂਰ ਕਲਾਮ ਨੂੰ ਮੈਂ ਦੇਣਾ ਚਾਹਾਂਗਾ ਕਿ ਉਹਦੀ 5 ਸਾਲ ਦੀ ਟਰਮ ਦੇ ਵਿੱਚ, ਹਾਲਾਂ ਉਹ ਦੁਬਾਰਾ ਦੂਸਰੀ ਟਰਮ ਚਾਹੁੰਦਾ ਸੀ ਪਰ ਉਦੋਂ ਕਾਂਗਰਸ ਦੀ ਸਰਕਾਰ ਬਣ ਗਈ ਸੀ, ਉਹਨਾਂ ਨੇ ਨਹੀਂ ਕੀਤਾ। ਉਹਨੇ ਘੱਟੋ ਘੱਟ ਕੋਈ ਵੀ ਜਿਹੜੀ ਹੈ ਡੈਥ ਸੈਂਟੈਂਸ ਉਹ ਨਹੀਂ ਦਿੱਤੀ। ਜਿਹੜੀ ਉਹਦੇ ਕੋਲ ਮਰਸੀ ਪੈਟੀਸ਼ਨ ਆਈ ਵੀ ਉਹਨੇ ਡਿਲੇ ਕਰ ਦਿੱਤੀ। ਪਰ ਅੱਜ ਜਿਹੜਾ ਰਾਸ਼ਟਰਪਤੀ ਹੈ ਪ੍ਰਣਾਬ ਮੁਖਰਜੀ, ਭਾਵੇਂ ਸੋਨੀਆ ਗਾਂਧੀ ਨੇ ਜਦੋਂ ਇਹਨੂੰ 2012 ਦੇ ਵਿੱਚ, ਕਿਉਂਕਿ 2002 ਦੇ ਵਿੱਚ ਏ.ਜੇ. ਕਲਾਮ ਬਣਿਆ, 7 ਚ ਇਹਦੀ ਟਰਮ ਮੁੱਕੀ, ਫਿਰ ਪ੍ਰਤਿਭਾ ਪਾਟਿਲ ਨੂੰ ਬਣਾਇਆ ਸੋਨੀਆ ਗਾਂਧੀ ਨੇ, ਉਹਦੇ ਥੱਲੇ ਉਹਨਾਂ ਨੇ ਮਰਾਠਾ ਸ਼ਿਵ ਸੈਨਾ ਵੀ ਤੋੜ ਲਈ ਆਪੋਜੀਸ਼ਨ ਨਾਲੋਂ। ਔਰ ਫਿਰ ਜਿਹੜਾ 2012 ਦੇ ਵਿੱਚ ਪ੍ਰਣਾਬ ਮੁਖਰਜੀ ਨੂੰ ਬਣਾਇਆ ਗਿਆ, 2017 ਜਿਹਦੀ ਟਰਮ ਮੁੱਕਣੀ ਹੈ ਜੀ। ਔਰ ਬੇਸ਼ੱਕ ਇਹਨੂੰ ਸੋਨੀਆ ਗਾਂਧੀ ਨੇ ਬਣਾਇਆ, ਦੋ ਰੀਜ਼ਨ, ਇੱਕ ਤਾਂ ਉਹ ਰਾਹੁਲ ਗਾਂਧੀ ਦੇ ਲਈ ਰਾਹ ਸਾਫ਼ ਕਰਨਾ ਚਾਹੁੰਦੀ ਸੀ ਕਿ ਇਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਣਾ, ਪ੍ਰਣਾਬ ਮੁਖਰਜੀ ਸੀਨੀਅਰ ਮੋਸਟ ਸੀ, ਤੇ ਦੂਸਰਾ ਉਹ ਇਸ ਬਹਾਨੇ ਦੇ ਨਾਲ ਉਹਨੂੰ ਪਾਸੇ ਕਰਨਾ ਚਾਹੁੰਦੀ ਸੀ ਕਿ ਵੀ ਇਹ ਪਾਸੇ ਹੋਏਗਾ। ਔਰ ਕਿਉਂਕਿ ਕਾਂਗਰਸ ਦਾ ਲਾਇਲ ਰਿਹਾ ਹਮੇਸ਼ਾ ਤੇ ਉਹਦੇ ਨਾਲ ਤੁਸੀਂ ਰਾਸ਼ਟਰਪਤੀ ਨੂੰ ਆਪਣੀ ਮਰਜ਼ੀ ਦਾ ਰੱਖ ਲੈਂਦੇ ਹੋ ਔਰ ਇਹਦੇ ਨਾਲ ਮਾੜੇ ਮੋਟੇ ਬੰਗਾਲੀ ਵੀ ਖੁਸ਼ ਹੋ ਜਾਣਗੇ। ਲੇਕਿਨ ਹੁਣ ਮੈਨੂੰ ਇਹ ਲੱਗਦਾ ਵੀ ਜਿਸ ਤਰੀਕੇ ਨਾਲ ਪ੍ਰਣਾਬ ਮੁਖਰਜੀ ਔਰ ਉਹਨੇ ਉਹ ਇਹਨਾਂ ਦੀ ਜਿਹੜੀ ਮਰਸੀ ਪੈਟੀਸ਼ਨ ਸੀ ਉਹ ਰਿਜੈਕਟ ਕਰ ਦਿੱਤੀ ਹੈ। ਸੋ ਜ਼ਾਹਰ ਹੈ ਇੱਕ ਤਾਂ ਇਹ ਉਦੋਂ ਦਾ ਇਹ 2012 ਚ ਬਣਿਆ, 2014 ਚ ਮੋਦੀ ਦੀ ਸਰਕਾਰ ਬਣ ਗਈ। ਔਰ ਪਿਛਲੇ ਪੀਰੀਅਡ ਚ ਜਿਵੇਂ ਇਹਨੇ ਤੇਜ਼ੀ ਨਾਲ ਸਾਰੀਆਂ ਪੈਟੀਸ਼ਨਸ ਰੱਦ ਕੀਤੀਆਂ ਨੇ ਔਰ ਖਾਸ ਤੌਰ ਤੇ ਇਸ ਮਾਮਲੇ 'ਚ ਵੀ ਇਹ ਲੱਗਦਾ ਸੀ ਵੀ ਭਾਵੇਂ ਅਦਾਲਤਾਂ ਨੇ ਯਾਕੂਬ ਮੈਨਨ ਦੇ ਨਾਲ ਜ਼ਿਆਦਤੀ ਕੀਤੀ ਹੈ ਪਰ ਇਹਨੂੰ ਕੋਈ ਨਾ ਕੋਈ ਰਾਹਤ ਇਹ ਰਾਸ਼ਟਰਪਤੀ ਦੇਗਾ। ਲੇਕਿਨ ਮੈਨੂੰ ਲੱਗਦਾ ਹੈ ਕਿ ਵੀ ਇਹਨੇ ਮੋਦੀ ਦੇ ਨਾਲ ਸਮਝੌਤਾ ਕਰ ਲਿਆ ਵੀ ਮੈਨੂੰ ਸੈਕੰਡ ਟਰਮ ਦੇ ਦਿਓ, ਕਿਉਂਕਿ ਜਿਸ ਤਰੀਕੇ ਨਾਲ ਲੈਂਡ ਐਕੁਜੀਸ਼ਨ ਐਕਟ ਜਿਹੜਾ ਇਹ ਪਾਸ ਕਰਵਾਉਣਾ ਚਾਹੁੰਦੇ ਨੇ ਉਹ ਪਾਰਲੀਮੈਂਟ ਰਾਜ ਸਭਾ 'ਚ ਉਖੜ ਜਾਂਦਾ ਤੇ ਚੌਥੀ ਵਾਰੀ ਪ੍ਰਣਾਬ ਮੁਖਰਜੀ ਨੇ ਆਰਡੀਨੈਂਸ ਜਾਰੀ ਕੀਤਾ ਹੈ, ਕਿਉਂਕਿ ਜੇ 6 ਮਹੀਨੇ ਦੇ ਵਿੱਚ ਉਸ ਆਰਡੀਨੈਂਸ ਨੂੰ ਪਾਰਲੀਮੈਂਟ ਦੇ ਵਿੱਚ ਪਾਸ ਨਾ ਕੀਤਾ ਜਾਏ ਤੇ ਫਿਰ ਉਹ ਜਿਹੜਾ ਨਲ ਐਂਡ ਵਾਇਡ ਹੋ ਜਾਂਦਾ ਹੈ, ਉਸ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਜੀ।
ਸੋ ਜਿਹੜਾ ਰਾਸ਼ਟਰਪਤੀ ਇੱਕ ਪਾਸੇ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾ ਰਿਹਾ ਹੈ ਕਿ ਉਸਨੇ 4 ਵਾਰ ਉਹਦੇ ਤੇ ਆਰਡੀਨੈਂਸ ਜਾਰੀ ਕੀਤਾ ਹੈ, ਦੂਜੇ ਪਾਸੇ ਇਸ ਮਾਮਲੇ 'ਚ ਕਿਉਂਕਿ ਹਿੰਦੂ ਤਵੀ ਇਹ ਮੈਸੇਜ ਦੇਣਾ ਚਾਹੁੰਦੇ ਨੇ, ਹੁਣ ਜਿਹੜਾ ਹਿੰਦੂ ਤਵੀਆਂ ਦਾ ਪੈਮਾਨਾ ਹੈ ਉਹਦੇ 'ਚੋਂ ਫਿੱਟ ਬਹਿੰਦਾ ਇੱਕ ਮੁਸਲਮਾਨ ਯਾਕੂਬ ਮੈਨਨ ਨਾ ਔਰ ਦੱਸ ਦਿਓ ਕਿ ਜੀ ਦੇਖੋ ਅਸੀਂ ਇੰਨੀ ਸਖਤ ਸਰਕਾਰ ਹੈ ਕਿ ਵੀ ਅਸੀਂ ਇਹਨੂੰ ਹੁਣ ਫਾਂਸੀ ਤੇ ਲਟਕਾ ਰਹੇ। ਸੋ ਮੈਂ ਬੇਸ਼ੱਕ ਇਹ ਆਰਟੀਕਲ ਜਦੋਂ ਇਹ ਮਰਸੀ ਪੈਟੀਸ਼ਨ ਪ੍ਰੈਜ਼ੀਡੈਂਟ ਨੂੰ ਲਿਖੀ ਗਈ ਉਦੋਂ ਉਸ ਵੇਲੇ ਹੀ ਇਹ ਮਨੀ ਸ਼ੰਕਰ ਆਇਰ ਜਿਹੜਾ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ, ਕਿਸੇ ਵੇਲੇ ਮਿਨਿਸਟਰ ਵੀ ਰਿਹਾ, ਹੁਣ ਕਾਲਮਨਿਸਟ ਹੈ, ਉਹਨੇ ਇਹਦੇ ਤੇ ਇੱਕ ਕਾਲਮ ਲਿਖਿਆ ਸੀ ਪੂਰਾ, ਵਾਈ ਯਾਕੂਬ ਮੈਨਨ ਮਸਟ ਨਾਟ ਹੈਂਗ, ਵੀ ਉਹਨੂੰ ਕਿਉਂ ਨਹੀਂ ਫਾਂਸੀ ਦਿੱਤੀ ਜਾਣੀ ਚਾਹੀਦੀ। ਪਰ ਉਦੋਂ ਸਾਨੂੰ ਸੀ ਵੀ ਮੇਬੀ ਰਾਸ਼ਟਰਪਤੀ ਇਹਨਾਂ ਦਾ ਕੋਈ ਦੇ ਰਿਆਇਤ ਤੇ ਇਹਨੂੰ ਪੜ੍ਹਨ ਦੀ ਲੋੜ ਹੀ ਨਾ ਲਏ। ਪਰ ਹੁਣ ਜਦੋਂ ਕਿ ਕੱਲ ਸਵੇਰੇ ਜਦੋਂ ਕਿ ਸਾਡੀ ਇਹ ਪ੍ਰੋਗਰਾਮ ਮੁੱਕੇਗਾ 2 ਘੰਟੇ ਤੱਕ, ਇਸ ਵੇਲੇ ਆਲਰੇਡੀ ਉਹਨੂੰ ਤਿਆਰ ਕਰਕੇ ਉਹ ਲਿਆ ਰਹੇ ਹੋਣਗੇ। ਅਸੀਂ ਇਸ ਸਾਰੀ ਦੁੱਖ ਦੀ ਘੜੀ ਅਸੀਂ ਸਮਝਦੇ ਹਾਂ ਕਿ ਸਾਡਾ ਇਹ ਫਰਜ਼ ਹੈ ਇਨਸਾਨੀ ਕਿ ਜਿੱਥੇ ਅਸੀਂ ਕਿਸੇ ਵੀ ਬੇਗੁਨਾਹ ਦਾ ਕਤਲ ਹੁੰਦਾ ਹੈ, ਕਿਸੇ ਬੇਗੁਨਾਹ ਨੂੰ ਸਜ਼ਾ ਦਿੱਤੀ ਜਾਂਦੀ ਔਰ ਖਾਸ ਤੌਰ ਤੇ ਹਿੰਦੂ ਤਵੀਆਂ ਦਾ ਅੱਜ ਜਿੱਥੇ ਬੋਲਬਾਲ ਹੈ ਉੱਥੇ ਸਾਡੇ ਲਈ ਹਾਂ ਦਾ ਨਾਰਾ ਮਾਰਨਾ ਔਰ ਆਪਣੇ ਆਪ ਨੂੰ ਉਸ ਪੈਮਾਨੇ 'ਚ ਰੱਖ ਕੇ ਦੇਖਣਾ ਕਿ ਇਹ ਵਾਰੀ-ਵਾਰੀ ਹੈ, ਕਦੇ ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਫਿਰ ਦਲਿਤ ਹੋਣਗੇ ਔਰ ਅਲਟੀਮੇਟਲੀ ਇਹ ਉਹ ਹਿੰਦੂ ਤਵੀ ਜਿਹੜਾ ਲਾਣਾ ਉਹ ਬਾਹਰ ਨਿਕਲ ਕੇ ਦੱਸ ਰਿਹਾ ਵੀ ਸਾਡੇ ਕੋਲ ਹਕੂਮਤ ਹੈ ਔਰ ਅਸੀਂ ਤੁਹਾਨੂੰ ਜਿਹੜਾ ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਦੀਨਾਨਗਰ ਦੇ ਹਵਾਲੇ ਨਾਲ ਇੱਕ ਪਾਕਿਸਤਾਨੀ ਟੀਵੀ ਤੇ ਡਿਸਕਸ਼ਨ ਚੱਲ ਰਹੀ ਸੀ ਤੇ ਇੱਕ ਤਲਵਾਰ ਕਰਕੇ ਜ਼ੀ ਟੀਵੀ ਦੀ ਜਰਨਲਿਸਟ ਉਹਨਾਂ ਨੇ ਦਿੱਲੀ ਤੋਂ ਲਈ ਹੋਈ ਸੀ ਤਾਂ ਉਹਨੂੰ ਉਹਨਾਂ ਨੇ ਪੁੱਛਿਆ ਕਿ ਜੀ ਇਹ ਜਿਹੜਾ ਹੈ ਇਹਦਾ ਖਾਲਿਸਤਾਨ ਨਾਲ ਵੀ ਕੋਈ ਸਬੰਧ ਹੋ ਸਕਦਾ ਹੈ, ਪੰਜਾਬ 'ਚ ਖਾਲਿਸਤਾਨ ਦੀ ਤਹਿਰੀਕ ਤਾਂ ਚਾਹੋ, ਕਹਿੰਦੀ ਉਰਦੂ 'ਚ ਕਿ ਕੌन सी तहरीक विच उसकी तो हमने जड़ें भी उखाड़ दी, उसके हमने बीज भी डिस्ट्रॉय, वी हैव डिस्ट्रॉयड इवन द सीड्स। ਇਹ ਮੈਂਟੈਲਿਟੀ ਹੈ ਜੀ ਕਿ ਉਹਨਾਂ ਨੂੰ ਮਤਲਬ ਇਸ ਕਦਰ ਇਹ ਜਿਹੜਾ ਮਾਈਨੋਰਿਟੀਜ਼ ਦੀ ਕਿਤੇ ਵੀ ਡਿਫਾਈਂਸ ਹੈ ਉਹ ਇਸ ਹੱਦ ਤੱਕ ਜਾਣ ਨੂੰ ਤਿਆਰ ਨੇ। ਸੋ ਮੈਂ ਮਨੀ ਸ਼ੰਕਰ ਆਇਰ ਦੇ ਇਸ ਆਰਟੀਕਲ ਦਾ ਕੁਝ ਹਿੱਸਾ ਜਿਹੜਾ ਉਹ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਗੁਨਾਹ ਇਸ ਹਕੂਮਤ ਵੱਲੋਂ ਅਗੇਨ ਕੀਤਾ ਜਾ ਰਿਹਾ ਹੈ। ਘੱਟ ਗਿਣਤੀਆਂ ਦਾ ਇੱਕ ਉਹ ਬੰਦਾ ਜਿਹੜਾ ਇੱਕ ਬ੍ਰਿਲੀਅੰਟ ਸੀ, ਚਾਰਟਰਡ ਅਕਾਊਂਟੈਂਟ, ਈਵਨ ਜੇਲ੍ਹ 'ਚ ਰਹਿੰਦਿਆਂ ਵੀ ਉਹਨੇ ਡਬਲ MA ਪੋਲੀਟੀਕਲ ਸਾਇੰਸ ਇਕਨੋਮਿਕਸ ਦੀ ਕੀਤੀ, 20 ਸਾਲ ਜੇਲ੍ਹ 'ਚ ਸਫ਼ਰ ਕਰਨ ਦੇ ਬਾਵਜੂਦ ਇੱਕ ਬੇਗੁਨਾਹ ਜਿਸ ਨੂੰ ਇਕਰਾਰ ਕਰਕੇ ਲਿਆ, ਜਿਹਦੇ ਨਾਲ ਐਗਰੀਮੈਂਟ ਸੀ, ਉਹਨੇ ਖੁਦ ਸਰੈਂਡਰ ਕੀਤਾ ਕਿ ਭਾਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ। ਪਰ ਗੱਲ ਤਾਂ ਉਹੀ ਹੈ, 4000 ਸਾਲ ਦੀ ਇਹਨਾਂ ਦੀ ਲੈਗੇਸੀ ਹੈ, ਝੂਠ ਬੋਲਣਾ, ਫਰਾਡ ਕਰਨਾ, ਜਿਵੇਂ ਸਿੱਖਾਂ ਦੇ ਨਾਲ ਕੀਤਾ ਕਿ ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਔਰ ਇਹ ਮਨੀ ਸ਼ੰਕਰ ਆਇਰ ਦਾ ਆਰਟੀਕਲ ਵਾਈ ਯਾਕੂਬ ਮੈਨਨ ਮਸਟ ਨਾਟ ਹੈਂਗ unless something dramatic intervenes within the next 48 hours, the state would have taken vengeance on Yaqub Menon on behalf of all of us, including those 37 among whom I am privileged to be counted, who have endorsed a mercy petition addressed to President, drawn up by 6 of the most distinguished judges we have had in recent times, Justice Panchanand Jain, Justice A. Suresh, Justice S.N. Bhargav, Justice P.V. Sawant, Justice K.V. Siva Subramaniam and Justice K. Chandru। ਇਹ ਉਹਨਾਂ ਨੇ ਜਿਹੜੀ ਹੈ 6 ਜਸਟਿਸਿਸ ਦੇ ਨਾਂ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ 37 ਲੋਕਾਂ ਨੇ ਜਿਨ੍ਹਾਂ 'ਚ 6 ਜਸਟਿਸ ਸ਼ਾਮਲ ਨੇ ਇਹ ਪੈਟੀਸ਼ਨ ਪ੍ਰੈਜ਼ੀਡੈਂਟ ਨੂੰ ਦਿੱਤੀ ਹੈ। ਮੈਨੂੰ ਮਾਣ ਹੈ ਕਿ ਮੈਂ ਵੀ ਉਸ ਸ਼ਾਮਲ ਹੈ। The petitioners have not challenged the fact of Yaqub Menon's involvement in the conspiracy that resulted in the death of 257 innocents in the bomb blast that rocked Mumbai in March 1993. That is a given which the convicted person admitted to when he surrendered himself to the authorities after having been on the run for nearly a decade. The surrender was negotiated but voluntary. The negotiations took place outside the country and included his revealing Pakistan's role before and after the conspiracy was hatched and executed. In exchange, Yaqub Menon was assured that he would not hang unless our mercy petition is accepted.
he will। ਇਹ ਉਹੀ ਵੇਰਵਾ ਜਿਹੜਾ ਮੈਂ ਸ਼ੁਰੂ 'ਚ ਦਿੱਤਾ ਹੈ ਜੀ ਕਿ ਵੀ ਜਿਹੜੇ 1993 ਮਾਰਚ ਦੇ ਵਿੱਚ ਬੰਬ ਬਲਾਸਟ ਹੋਏ ਜਿਹਦੇ 'ਚ 257 ਬੇਗੁਨਾਹ ਮਾਰੇ ਗਏ, ਉਹਨਾਂ ਨੇ ਕਿਹਾ ਜੀ ਅਸੀਂ ਇਸ ਬਹਿਸ 'ਚ ਨਹੀਂ ਪੈਂਦੇ ਕਿ ਵੀ ਉਹ ਦੋਸ਼ੀ ਸੀ ਉਹਦੇ 'ਚ ਕਿ ਨਹੀਂ ਸੀ, ਪਰ ਇੱਕ ਗੱਲ ਜ਼ਾਹਰ ਹੈ ਵੀ ਉਸ ਨੇ ਖੁਦ ਸਰੈਂਡਰ ਕੀਤਾ ਔਰ ਉਹਦੇ ਨਾਲ ਇਹ ਜਿਹੜੀ ਡੀਲ ਬਣਾਈ ਗਈ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ। The travesty of justice will lie in his losing his young and promising life, not because he was directly involved in taking life, but because he happens to be brother of the main culprit, Tiger Menon, who is still hiding out well away from the grasp of our investigating authorities। ਉਹਨਾਂ ਨੇ ਕਿਹਾ ਵੀ ਜਿਹੜਾ ਮਜ਼ਾਕ ਹੈ ਜਸਟਿਸ ਦਾ ਉਹ ਇਹ ਹੈ ਕਿ ਇੱਕ ਯੰਗ ਆਦਮੀ ਆਪਣੀ ਜਿਹੜੀ ਪ੍ਰੋਮਿਸਿੰਗ ਜ਼ਿੰਦਗੀ ਹੈ ਉਸ ਨੂੰ ਗਵਾ ਰਿਹਾ ਔਰ ਉਸ ਗੱਲ ਲਈ ਜਿਹਦੇ ਚੋਂ ਬਿਲਕੁਲ ਡਾਇਰੈਕਟਲੀ ਇਨਵੋਲਵ ਨਹੀਂ ਸੀ, ਔਰ ਉਹਦਾ ਭਰਾ ਇਨਵੋਲਵ ਸੀ ਟਾਈਗਰ ਮੈਨਨ, ਜਿਹੜਾ ਕਿ ਅੱਜ ਵੀ ਜਿਹੜਾ ਕਾਨੂੰਨ ਦੀ ਪਕੜ ਤੋਂ ਬਾਹਰ ਹੈ। ਇਟਸ ਆਲਸੋ ਵੇਅਰ ਯੰਗ ਯਾਕੂਬ ਮੈਨਨ ਕੁਡ ਹੈਵ ਰਿਮੇਨਡ had he not chosen to accept in good faith the bargain he was offered and probably demanded that he retain his thin thread on life in exchange of telling all to the police and prosecutors। ਔਰ ਕਹਿੰਦੇ ਦੂਸਰਾ ਇਹਦੇ 'ਚ ਅਫਸੋਸਨਾਕ ਪਹਿਲੂ ਇਹ ਹੈ ਕਿ ਵੀ ਅੱਜ ਵੀ ਯਾਕੂਬ ਮੈਨਨ ਜਿਉਂਦਾ ਹੁੰਦਾ, ਉਹਨੂੰ ਨਾ ਫਾਂਸੀ ਹੁੰਦੀ ਜੇ ਉਹ ਇਹਨਾਂ ਦੇ ਇਸ ਵਿਸ਼ਵਾਸ ਦੇ ਉੱਤੇ ਕਿ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ ਉਹ ਆਪਣੇ ਆਪ ਨੂੰ ਆਫਰ ਨਾ ਕਰਦਾ। ਔਰ ਉਹਨੇ ਪਿੱਛੇ ਕਮੈਂਟ ਕੀਤਾ ਯਾਕੂਬ ਮੈਨਨ ਨੇ, ਮੇਰਾ ਭਾਈ ਠੀਕ कहता था मत जाओ, मैंने भाई पे यकीन नहीं किया। ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਇਹ ਮਰ ਗਏ ਤਾਂ ਮੁੱਕਰ ਗਏ ਦਾ ਕੀ ਹੈ, ਹੁਣ ਇਸ ਲੈਵਲ ਦਾ ਇਹਨਾਂ ਦਾ ਇਹ ਵਰਤਾਰਾ ਹੈ। that is but the beginning of a story। ਉਹ ਕਹਿੰਦੇ ਵੀ ਇਹ ਕਹਾਣੀ ਦੀ ਸ਼ੁਰੂਆਤ ਹੈ। Yaqub Menon's case has been determined by the highest court in the land as belonging to the rarest of the rare cases where the death penalty has been invoked, as in the cases of Afzal Guru. As in the case of Afzal Guru, the charge is not that he lit the fuse of the bombs that destroyed lives, but that he had advanced knowledge of what was being planned and didn't reveal it to the authorities in time to forestall the tragedy. This is a serious crime. It deserves to be punished. The question is, does it warrant taking a life in your name and mine? ਜੀ ਜੀ ਉਹਨੇ ਕਿਹਾ ਜੀ ਇਹੀ ਅਫਜ਼ਲ ਗੁਰੂ ਤੇ ਸੀ, ਹਾਲਾਂ ਉਹਦੀ ਵੀ ਕੋਈ ਇਨਵੋਲਵਮੈਂਟ ਨਹੀਂ ਸੀ, ਪਰ ਉਦੋਂ ਵੀ ਕਿਹਾ ਗਿਆ ਜੀ ਉਹਨੂੰ ਪਤਾ ਸੀ ਕਿ ਕੀ ਹੋਣ ਲੱਗਾ ਔਰ ਉਹਨੇ ਨਹੀਂ ਰੋਕਿਆ। ਇਹੀ ਗੱਲ ਇਹਦੇ ਬਾਰੇ ਹੈ ਔਰ ਇਹਦੇ 'ਚ ਮਨੀ ਸ਼ੰਕਰ ਸਵਾਲ ਪੁੱਛਦਾ ਹੈ, ਕੁਐਸਚਨ ਇਜ਼ ਡਜ਼ ਇਟ ਵਾਰੰਟ ਟੇਕਿੰਗ ਅ ਲਾਈਫ ਇਨ ਯੋਰ ਨੇਮ ਐਂਡ ਮਾਈਨ, ਕਿ ਅੱਜ ਜਿਹੜਾ ਕਾਨੂੰਨੀ ਸਿਸਟਮ ਇੱਕ ਜ਼ਿੰਦਗੀ ਨੂੰ ਸਨਫ ਆਊਟ ਕਰ ਰਿਹਾ ਹੈ ਕਿ ਤੁਹਾਡੇ ਤੇ ਮੇਰੇ ਨਾਂ ਤੇ ਇਹ ਜ਼ਿੰਦਗੀ ਲਈ ਜਾਣੀ ਚਾਹੀਦੀ ਹੈ, ਖੋਈ ਜਾਣੀ ਚਾਹੀਦੀ ਹੈ। While the principal criminals, those who planned and executed the dastardly acts, will probably live out their natural life, the insistent question that remains unanswered is whether Yaqub is to hang for what he did or as a surrogate for those who actually did the killing। ਉਹਨੇ ਕਿਹਾ ਜਿਹੜੇ ਅਸਲੀ ਕਾਤਲ ਨੇ ਉਹ ਤਾਂ ਜਿਉਂਦੇ ਰਹਿਣਗੇ, ਪਰ ਇਹ ਸਵਾਲ ਹਮੇਸ਼ਾ ਪੁੱਛਿਆ ਜਾਏਗਾ ਕਿ ਕੀ ਉਸ ਦਾ ਇਸ ਲਈ ਮੌਤ ਹੋਈ ਕਿ ਵੀ ਉਹ ਕਿਸੇ ਦੇ ਕਰਕੇ ਮਾਰਿਆ ਗਿਆ ਜਦੋਂ ਕਿ ਉਹਦਾ ਇਹਦੇ 'ਚ ਕੋਈ ਰੋਲ ਨਹੀਂ ਸੀ, ਬਿਕੋਜ਼ ਐਂਡ ਹੀ ਹੈਜ਼ ਬੀਨ ਮੇਡ ਦੈਟ ਸਰੋਗੇਟ ਬਿਕੋਜ਼ ਹੀ ਇਜ਼ ਦਾ ਬਲੱਡ ਬ੍ਰਦਰ ਆਫ ਦਾ ਪ੍ਰਿੰਸੀਪਲ ਅਕਿਊਜ਼ਡ, ਕਿ ਉਹਦਾ ਕਸੂਰ ਬਸ ਇਹੀ ਹੈ ਕਿ ਜਿਹੜਾ ਇੱਕ ਦੋਸ਼ੀ ਹੈ ਉਸ ਦਾ ਉਹ ਭਰਾ ਹੈ, ਉਹਦਾ ਸਕਾ ਭਰਾ ਹੈ, ਬਸ ਆਹੀ ਕਾਰਨ ਹੈ ਉਹਨੂੰ ਫਾਂਸੀ ਦੇਣ ਦਾ। For after all, there are 10 others who were tried with him and found guilty, but escaped death row, although they include those actually responsible for laying the bombs। ਉਹਨਾਂ ਨੇ ਕਿਹਾ ਜੀ ਇਸੇ ਕੇਸ 'ਚ 10 ਹੋਰ ਬੰਦੇ ਨੇ, ਉਹਨਾਂ 'ਚ ਉਹ ਵੀ ਨੇ ਜਿਨ੍ਹਾਂ ਨੇ ਐਕਚੁਅਲੀ ਬੰਬ ਰੱਖੇ, ਉਹਨਾਂ ਨੂੰ ਤਾਂ ਅਦਾਲਤ ਨੇ ਮਾਫ ਕਰ ਦਿੱਤਾ, ਪਰ ਇਸ ਨੂੰ ਮੌਤ ਦੀ ਸਜ਼ਾ ਦੇਣ ਦਾ ਮਤਲਬ ਕੀ ਹੈ ਜੀ? ਸੋ ਜ਼ਾਹਿਰ ਹੈ ਕਿ ਵੀ ਉਹਨਾਂ ਨੇ ਈਵਨ ਕੇਸ ਦਾ ਵੀ ਪੋਲ ਖੋਲ੍ਹਿਆ ਕਿ ਕਿਵੇਂ ਜਿਹੜਾ ਇੱਕ ਬੇਗੁਨਾਹ ਨੂੰ ਮਾਰਿਆ ਜਾ ਰਿਹਾ। Is being directly involved in the killing a lesser crime than being involved in the conspiracy to kill? कि ਜਿਹੜਾ involve होना वो छोटा crime है than conspiracy। Yaqub is an accessory before the fact. He is not the fact itself. That is what merits a deeper look into the totality of the case, even after the Supreme Court has pronounced its sentence. For to do so is provided for within our law। ਇਹ ਵੀ ਉਹਨਾਂ ਨੇ ਇਹੀ ਕਿਹਾ ਕਿ ਭਾਈ ਅਸਲ ਨੂੰ ਛੱਡ ਕੇ ਇੱਕ ਐਕਸੈਸਰੀ ਨੂੰ ਦੇਣਾ, ਇਹ ਤੁਹਾਡਾ ਕਿਹੜਾ ਲਾਅ ਜਿਹੜਾ ਹੈ ਪਰਮਿਟ ਕਰਦਾ। ਫਿਰ ਉਹਨੇ ਪ੍ਰੈਜ਼ੀਡੈਂਟ ਦੀਆਂ ਪਾਵਰਸ ਦੀ ਗੱਲ ਕੀਤੀ ਹੈ, ਕੋਈ ਲੰਬਾ ਚੌੜਾ ਆਰਟੀਕਲ ਹੈ ਜੀ।
ਉਹਨਾਂ ਨੇ ਈਵਨ ਕਲਾਮ ਦੀ ਤਾਰੀਫ ਕੀਤੀ ਹੈ ਕਿ ਉਹਨੇ ਕਿਸੇ ਨੂੰ ਨਹੀਂ ਸੀ ਦਿੱਤੀ ਮੌਤ ਦੀ ਸਜ਼ਾ, ਔਰ ਉਹਦਾ ਇਹ ਕਹਿਣਾ ਸੀ ਕਿ ਬਲੱਡ ਲੈਟਿੰਗ ਐਂਡ ਹਿਊਮਨ ਸੈਕਰੀਫਾਈਸ ਵਿਲ ਨਾਟ ਮੇਕ ਦਿਸ ਕੰਟਰੀ ਅ ਸੇਫਰ ਪਲੇਸ, ਇਟ ਵਿਲ ਹਾਊਐਵਰ ਡੀਗ੍ਰੇਡ ਅਸ ਆਲ, ਕਿ ਵੀ ਖੂਨ ਡੋਲਣਾ ਜਾਂ ਮੌਤ ਦੀ ਸਜ਼ਾ ਦੇਣਾ ਕੋਈ ਸਾਨੂੰ ਉੱਚਾ ਨਹੀਂ ਚੁੱਕਦਾ, ਦੇਸ਼ ਨੂੰ ਇਹ ਥੱਲੇ ਲਿਆਂਦਾ। ਫਿਰ ਇਹ ਕਹਿੰਦਾ ਫਸਟ ਐਂਡ ਫੋਰਮੋਸਟ ਦੇ ਹੈਵ ਪ੍ਰੋਨਾਊਂਸਡ ਆਵਰਸੈਲਵਸ ਅਗੇਂਸਟ ਦ ਡੈਥ ਪੈਨਲਟੀ ਪਰ ਸੇ, ਕਿ ਅਸੀਂ ਵੈਸੇ ਹੀ ਡੈਥ ਪੈਨਲਟੀ ਦੇ ਖਿਲਾਫ ਹਾਂ। I protested when Afzal Guru was hung. I do not protest when it is revoked in the case of Nalini and others who have been convicted of being part of the conspiracy that killed Rajiv Gandhi. I hold on to that view in the case of Beyant Singh's assassins. More than 130 countries have abolished the death penalty. We are among the few to retain it in the face of overwhelming evidence that the death penalty doesn't deter but does diminish us all. ਇਹ ਉਹਨੇ ਆਪਣਾ ਵਿਊ ਦਿੱਤਾ ਹੈ ਕਿ ਭਾਈ ਅਸੀਂ ਮੁੱਢਲੇ ਤੌਰ ਤੇ ਹੀ ਮੌਤ ਦੀ ਸਜ਼ਾ ਦੇ ਖਿਲਾਫ ਹੈ। ਦੁਨੀਆ ਦੇ ਜਿਹੜੇ 130 ਦੇਸ਼ ਨੇ ਉਹਨਾਂ ਨੇ ਮੌਤ ਦੀ ਸਜ਼ਾ ਨੂੰ ਖਤਮ ਕੀਤਾ ਹੈ। ਇਸ ਲਈ ਜਦੋਂ ਅਫਜ਼ਲ ਗੁਰੂ ਨੂੰ ਹੈਂਗ ਕੀਤਾ ਉਦੋਂ ਵੀ ਮੈਂ ਵਿਰੋਧ ਕੀਤਾ ਸੀ, ਜਦੋਂ ਰਾਜੀਵ ਗਾਂਧੀ ਦੇ ਕਾਤਲਾਂ ਦੀ ਮੌਤ ਦੀ ਸਜ਼ਾ ਖਤਮ ਕੀਤੀ ਗਈ ਉਦੋਂ ਵੀ ਮੈਂ ਜਿਹੜਾ ਉਸ ਨੂੰ ਸਪੋਰਟ ਕੀਤਾ। ਬੇਅੰਤ ਸਿੰਘ ਦੇ ਮਾਰਨ ਵਾਲਿਆਂ ਲਈ ਵੀ ਮੈਂ ਸਪੋਰਟ ਕੀਤਾ, ਕਿਉਂਕਿ ਇਹ ਗੱਲ ਸਬੂਤ ਤਹਿਤ ਸਾਹਮਣੇ ਆਉਂਦੀ ਹੈ ਕਿ ਮੌਤ ਦੀ ਸਜ਼ਾ ਨਾਲ ਕੋਈ ਜੁਰਮ ਘਟਦਾ ਨਹੀਂ ਹੈ, ਰਾਦਰੇ ਸਾਨੂੰ ਥੱਲੇ ਲਿਆਂਦਾ। ਫਿਰ ਉਹਨਾਂ ਨੇ ਕਿਹਾ ਇੰਡੀਡ ਆਵਰ ਮਰਸੀ ਪੈਟੀਸ਼ਨ ਬੇਸਿਸ ਇਟਸੈਲਫ ਔਨ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ, the International Covenant of Civil and Political Rights, and the Covenant on Economic, Social and Cultural Rights, all of which India has ratified. True, India is still to ratify the second optional protocol that aims at abolishing the death penalty, but one fundamental general purpose of the petition is to urge the government of India to do so. ਉਹਨਾਂ ਨੇ ਅੰਤਰਰਾਸ਼ਟਰੀ ਕਾਨੂੰਨ ਦਿੱਤੇ ਨੇ ਕਿ ਇਹਨਾਂ ਤੇ ਆਧਾਰਿਤ ਸਾਡੀ ਇਹ ਪੈਟੀਸ਼ਨ ਹੈ। ਮੈਂ ਘੜੀ ਵੱਲ ਦੇਖ ਰਿਹਾ ਕਿ ਵਕਤ ਕਾਫੀ ਅੱਗੇ ਜਾ ਰਿਹਾ ਹੈ, ਔਰ ਇਸ ਸਾਰੇ ਨੂੰ ਕਹਿਣ ਤੋਂ ਬਾਅਦ ਇੱਕ ਦੋ ਹੋਰ ਉਹਦੇ ਪੈਰਾਗ੍ਰਾਫ ਮੈਂ ਛੱਡ ਰਿਹਾ। ਉਹਨਾਂ ਨੇ ਕੁਝ ਕੇਸ ਕੋਟ ਕੀਤੇ ਨੇ ਕਿ ਕਿਵੇਂ ਉਹਨਾਂ ਦੇ ਵਿੱਚ ਰਾਹਤ ਦਿੱਤੀ ਗਈ ਪਰ ਯਾਕੂਬ ਮੈਨਨ ਨੂੰ ਰਾਹਤ ਨਹੀਂ ਦਿੱਤੀ ਗਈ। ਅਖੀਰ 'ਚ ਉਹਨਾਂ ਨੇ ਕਿਹਾ ਹੈਂਸ the petition that Yaqub Memon be spared the news of death for a crime that was masterminded by someone else to commonly divide the country. ਕਿਹਾ ਜੀ ਅਸੀਂ ਪੈਟੀਸ਼ਨ ਕਰ ਰਹੇ ਹਾਂ ਯਾਕੂਬ ਮੈਮਨ ਲਈ ਕਿ ਉਸ ਦਾ ਜਿਹੜੀ ਉਸ ਦੇ ਨੂੰ ਮਾਰਨ ਦੇ ਲਈ ਜਿਹੜਾ ਫਾਂਸੀ ਦਾ ਫੰਦਾ ਹੈ ਉਹ ਉਸ ਦੇ ਗਲ 'ਚ ਨਾ ਪਾਇਆ ਜਾਏ, ਉਸ ਕ੍ਰਾਈਮ ਲਈ ਜਿਹੜਾ ਕਿਸੇ ਹੋਰ ਨੇ ਮਾਸਟਰਮਾਈਂਡ ਕੀਤਾ ਹੈ, ਕਿਸੇ ਹੋਰ ਨੇ ਸਾਜ਼ਿਸ਼ ਘੜੀ ਹੈ। ਦਾ ਪ੍ਰੈਜ਼ੀਡੈਂਟ ਵਿਲ ਡਿਸਾਈਡ, ਕਿਉਂਕਿ ਇਹ ਪੈਟੀਸ਼ਨ ਪਹਿਲਾਂ ਹੁਣ ਪ੍ਰੈਜ਼ੀਡੈਂਟ ਨੇ ਜਿਹੜਾ ਇਹਨਾਂ ਦੀ ਕੋਈ ਪੈਟੀਸ਼ਨ ਵੱਲ ਧਿਆਨ ਨਹੀਂ ਦਿੱਤਾ, ਉਹਨੇ ਕਿਹਾ ਵੀ ਲਟਕਾ ਦਿਓ, ਔਰ ਉਹਨੇ ਕਿਹਾ ਜੀ ਪ੍ਰੈਜ਼ੀਡੈਂਟ ਡਿਸਾਈਡ ਕਰੇਗਾ। ਹੀ ਮਾਈਟ ਵਿਸ਼ ਟੂ ਬੀਅਰ ਇਨ ਮਾਈਂਡ ਪੋਰਟੀਆਜ਼ ਫੇਮਸ ਵਰਡਸ ਇਨ ਵਿਲੀਅਮ ਸ਼ੇਕਸਪੀਅਰਸ ਦਾ ਮਰਚੈਂਟ ਆਫ ਵੀਨਸ। ਇਹ ਵਿਲੀਅਮ ਸ਼ੇਕਸਪੀਅਰ ਦਾ ਹੈ ਜਿਹੜਾ ਪੜ੍ਹਿਆ ਜਾਂਦਾ ਕਾਲਜ ਦਾ ਮਰਚੈਂਟ ਆਫ ਵੀਨਸ, ਉਹਦੇ 'ਚ ਜਿਹੜਾ ਫੇਮਸ ਸ਼ਬਦ ਨੇ ਪੋਰਟੀਆ ਦੇ, ਉਹਨੇ ਕਿਹਾ the quality of mercy is not strained, it dropped as the gentle rain from heaven upon the place beneath. It is twice blessed. It blessed him that gives and him that takes. Our plea is for mercy to season justice. So ਇਹ ਸ਼ਬਦਾਂ ਦੀ ਆਪਣੀ ਖੂਬਸੂਰਤੀ ਹੈ, ਇਹਦੀ ਮੈਂ ਕੀ ਟ੍ਰਾਂਸਲੇਸ਼ਨ ਕਰਾਂ, ਪਰ ਉਹਨਾਂ ਨੇ ਜਿਵੇਂ ਤੁਸੀਂ ਰਹਿਮ 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 ਕਹਿੰਦੇ ਹੋ, ਔਰ ਇਹ ਹਰ ਜਿਹੜਾ ਈਵਨ ਮੁਗਲਾਂ ਵਰਗੇ ਜਿਹੜੇ ਸਾਮਰਾਜ ਸੀ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਜਦੋਂ ਰਹਿਮ ਰਹਿਮ ਕਹਿੰਦੇ ਸੀ ਤੇ ਉਹ ਦੇਖਦੇ ਸੀ ਕਿ ਭਾਈ ਇਹ ਖਲਕਤ ਦੀ ਆਵਾਜ਼ ਹੈ। ਬੇਸ਼ੱਕ ਉਹਨਾਂ ਦੇ ਜਸਟਿਸ ਨੇ ਕਿਸੇ ਨੂੰ ਦੋਸ਼ੀ ਮੰਨਿਆ, ਕਈ ਵਾਰ ਐਨ ਅਖੀਰਲੇ ਮਿੰਟ ਦੇ ਉੱਤੇ ਵੀ ਮੌਤ ਦੀ ਸਜ਼ਾ ਮੁਆਫ ਕਰ ਦਿੱਤੀ ਜਾਂਦੀ ਸੀ, ਪਰ ਅੱਜ 1 ਬਿਲੀਅਨ 300 ਮਿਲੀਅਨ ਦਾ ਇਹ ਮੁਲਕ ਹਿੰਦੂ ਤਵੀਆਂ ਦੇ ਕਬਜ਼ੇ 'ਚ ਹੈ, ਔਰ ਉਹਨਾਂ ਦੇ ਲਈ ਕਿਸੇ ਸਿੱਖ ਨੂੰ ਅੱਤਵਾਦੀ ਕਹਿ ਕੇ ਮਾਰਨਾ, ਮੁਸਲਮਾਨ ਨੂੰ ਦਹਿਸ਼ਤਗਰਦ ਮਰੇਸ਼ ਕਹਿ ਕੇ ਮਾਰਨਾ, ਈਸਾਈ ਨੂੰ ਗੈਰ ਧਰਮੀ ਕਹਿ ਕੇ ਮਾਰਨਾ, ਜਾਂ ਦਲਿਤ ਨੂੰ ਸ਼ੂਦਰ ਕਹਿ ਕੇ ਮਾਰਨਾ, ਇਹ ਉਹਨਾਂ ਦੇ ਧਰਮ ਦਾ ਹੀ ਹਿੱਸਾ ਹੈ। ਉਹ ਆਪਣਾ ਹਿੰਦੂ ਧਰਮ ਦਾ ਜਿਹੜਾ ਹੈ ਉਹ ਫਰਜ਼ ਅਦਾ ਕਰ ਰਹੇ ਨੇ। ਅੱਜ ਉਹਨਾਂ ਦੇ ਲਈ ਜਿਹੜੇ ਬਾਹੂਬਲੀ ਔਰ ਦੂਸਰੇ ਜਿਹੜੇ ਮਿਥੀਕਲ ਕਰੈਕਟਰ ਨੇ, ਉਹ ਜੇ ਉਹਨਾਂ ਦਾ ਸਾਰਾ ਦੇਵਤਿਆਂ ਦਾ ਕਾਨਸੈਪਟ ਹੀ ਇਸ ਤੇ ਖੜਾ ਸੀ, ਜਿਹੜੇ ਮਾਈਥੋਲੋਜੀਕਲ ਨੇ ਕਿ ਬਈ ਉਹਨਾਂ ਨੇ ਰਾਖਸ਼ਾਂ ਦਾ ਖੂਨ ਪੀਣਾ, ਤੇ ਜੇ ਹੁਣ ਇਹ ਸਾਰੇ ਜਿਹੜੀਆਂ ਘੱਟ ਗਿਣਤੀਆਂ ਨੇ
ਇਹਨਾਂ ਨੂੰ ਰਾਖਸ਼ਸ ਬਣਾ ਦਿੱਤਾ ਹੈ ਤੇ ਭਾਰਤ ਮਾਤਾ ਜਿਸ ਨੂੰ ਇੱਕ ਜਿਓਗ੍ਰਾਫੀਕਲ ਐਂਟੀਟੀ ਦੇ ਤੌਰ ਤੇ ਜਿਹੜੀ ਹੈ ਉਹ ਸਪਿਰਿਚੁਅਲ ਬਣਾ ਦਿੱਤਾ ਗਿਆ ਹੈ। ਔਰ ਵੰਦੇ ਮਾਤਰਮ, ਹੇ ਮਾਤਾ ਮੈਂ ਤੇਰੀ ਵੰਦਨਾ ਕਰਦਾ ਤੇ ਜੇ ਹੁਣ ਉਸ ਭਾਰਤ ਮਾਤਾ ਨੂੰ ਖੁਸ਼ ਕਰਨ ਦੇ ਲਈ ਜੇ ਰਾਖਸ਼ਾਂ ਦਾ ਖੂਨ ਜਿਹੜਾ ਹੈ ਉਹ ਡੋਲਿਆ ਜਾਂਦਾ ਹੈ ਤੇ ਇਹ ਵੀ ਭਾਰਤ ਮਾਤਾ ਦੀ ਸੇਵਾ ਹੈ। ਸੋ ਇਹਨਾਂ ਨੂੰ ਤੁਸੀਂ ਇੰਟਰਨੈਸ਼ਨਲ ਕੋਵੈਨੈਂਟ ਦੱਸੋ, ਇਹਨਾਂ ਨੂੰ ਤੁਸੀਂ ਇਨਸਾਨੀਅਤ ਦੱਸੋ, ਕਾਨੂੰਨ ਦੱਸੋ। ਇਹ ਤਾਂ ਇਹਨਾਂ ਨੇ ਡਿਸਾਈਡ ਕੀਤਾ ਹੋਇਆ, ਐਵੇਂ ਨਹੀਂ ਉਹਨੇ ਕਿਹਾ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿ 2020 ਤੱਕ ਸਭ ਨੂੰ ਹਿੰਦੂ ਬਣਾ ਦੇਵਾਂਗੇ। ਸੋ ਜਿਹੜੇ ਬਣਨ ਨੂੰ ਤਿਆਰ ਨਹੀਂ ਨੇ ਉਹਨਾਂ ਨੂੰ ਉਹਨਾਂ ਨੇ ਦੱਸ ਦਿੱਤਾ ਹੈ ਵੀ ਤੁਹਾਡਾ ਰਸਤਾ ਜਿਹੜਾ ਇਹ ਗੈਲੋਜ਼ ਦਾ ਹੈ। ਔਰ ਅਸੀਂ ਯਾਕੂਬ ਮੈਨਨ ਦੇ ਪਰਿਵਾਰ ਨਾਲ ਔਰ ਸਾਰੇ ਹੀ ਜਿਹੜੇ ਇਨਸਾਫ ਪਸੰਦ ਲੋਕ ਅੱਜ ਦੁਖੀ ਨੇ ਕਿ ਭਾਰਤ ਦੇ ਵਿੱਚ ਇੱਕ ਹੋਰ ਜੁਡੀਸ਼ੀਅਲ ਮਰਡਰ ਹੋਣ ਜਾ ਰਿਹਾ ਹੈ, ਉਹਨਾਂ ਦੀ ਆਵਾਜ਼ ਨਾਲ ਆਪਣੀ ਆਵਾਜ਼ ਮਿਲਾਉਂਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।